व्यूअर्स वेलकम बैक प्लीज़ जी डॉक्टर साहब साडी दूसरी ईमेल आई है उबजीत सिंह जी की सिडनी तो ये लिखते हैं प्यारे डॉक्टर अमरजीत सिंह जी सत श्री अकाल। डॉक्टर साहब पंजाबी मात भाषा ते तुहाडा जिहड़ा सैगमेंट है वो बड़ा शलाघायोग है, खास करके मेरे वर्गियां लई जिन्हां नूं पंजाबी पढ़नी ते लिखनी बहुत घट आउंदी है, जिहड़ी कि मैं आप ही सीखी है। तुसीं UGC ते भी कमेंट कीता सी, उस बारे मैं सरदार इंद्रजीत सिंह दी रिकॉर्डिंग सुन रहा सी। उन्होंने जिक्र किया है कि UGC ਤੁਹਾਨੂੰ ਭਾਰਤ ਵਿੱਚ ਕਿਸੇ ਵੀ ਧਰਮ ਅਤੇ ਭਾਸ਼ਾ ਤੇ ਖੋਜ ਕਰਨ ਲਈ ਗ੍ਰਾਂਟ ਦੇਵੇਗੀ ਪਰ ਪੰਜਾਬੀ ਅਤੇ ਸਿੱਖੀਜ਼ਮ 'ਚ ਨਹੀਂ। ਕੀ ਇਹ ਗੱਲ ਸੱਚ ਹੈ? ਮੈਂ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ। ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਉਪਜੀਤ ਸਿੰਘ ਜੀ ਦਾ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਸਿਡਨੀ ਆਸਟ੍ਰੇਲੀਆ ਤੋਂ ਲਿਖਿਆ ਜੀ। ਇਹ ਅਕਸਰ ਸਾਨੂੰ ਲਿਖਦੇ ਨੇ ਔਰ ਬੜੇ ਚੇਤਨ ਦਰਸ਼ਕ ਨੇ, ਸਰੋਤੇ ਨੇ ਸਾਡੇ ਪ੍ਰੋਗਰਾਮ ਦੇ ਜੀ। ਉਹਨਾਂ ਨੂੰ ਸਾਡਾ 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਦਿਵਸ ਜਿਹੜਾ ਕਿ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਅਸੀਂ ਹਾਈਲਾਈਟ ਕੀਤਾ, ਉਸ ਪ੍ਰੋਗਰਾਮ ਨੂੰ ਇਹਨਾਂ ਨੇ ਪਸੰਦ ਕੀਤਾ। ਹੋਰ ਵੀ ਬਹੁਤ ਸਾਰੀਆਂ ਲਿਖਤਾਂ ਔਰ ਕਾਲਾਂ ਇਸ ਸਿਲਸਿਲੇ 'ਚ ਆਈਆਂ ਔਰ ਜਿਵੇਂ ਮੈਨੂੰ ਖੁਸ਼ੀ ਹੋਈ ਵੀ ਇਸ ਵਾਰ ਪੰਜਾਬ ਦੇ ਵਿੱਚ ਵੀ ਇਸ ਦਿਨ ਨੂੰ ਕਾਫੀ ਜੋਸ਼ੋ ਖਰੋਸ਼ ਨਾਲ ਸੈਲੀਬਰੇਟ ਕੀਤਾ ਗਿਆ। ਜਲੰਧਰ ਦੇ ਵਿੱਚ ਕਾਫੀ ਵੱਡੀ ਪੈਰੇਡ ਹੋਈ, ਭਾਵੇਂ ਉਹਦੇ 'ਚ ਹੈ ਤਾਂ ਜ਼ਿਆਦਾ ਸਟੂਡੈਂਟ ਸੀ ਸਕੂਲਾਂ ਦੇ ਜੀ, ਪਰ ਕੁਛ ਪੰਜਾਬੀ ਕਲਾਕਾਰ, ਕੁਛ ਚਿੰਤਕ, ਕੁਛ ਲਿਖਾਰੀ ਉਹਨਾਂ ਨੇ ਵੀ ਜੁਆਇਨ ਕੀਤਾ ਔਰ ਉਹਨਾਂ ਦੇ ਵਿੱਚ ਕੁਛ ਗੈਰ ਸਿੱਖ ਵੀ ਸਨ ਜਿਨ੍ਹਾਂ ਨੇ ਬੜੇ ਮਾਣ ਨਾਲ ਕਿਹਾ ਕਿ ਵੀ ਸਾਡੀ ਬੋਲੀ ਪੰਜਾਬੀ ਹੈ ਔਰ ਅਸੀਂ ਪੰਜਾਬੀ ਨੂੰ ਸਮਰਪਿਤ ਹੋਣੇ ਚਾਹੀਦੇ। ਸੋ ਇੱਕ ਚੰਗੀ ਗੱਲ ਹੈ। ਅਸੀਂ ਸਮਝਦੇ ਹਾਂ ਵੀ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ ਤੇ ਉਹਨੂੰ ਭੁੱਲਿਆ ਨਹੀਂ ਕਹਿੰਦੇ। ਸੋ ਜਿਹੜੇ ਹੁਣ ਤੱਕ ਆਪਣੀ ਮਾਂ ਬੋਲੀ ਤੋਂ ਇਨਕਾਰੀ ਸੀ ਸਾਡੇ ਹਿੰਦੂ ਵੀਰ, ਜੇ ਉਹਨਾਂ 'ਚੋਂ ਇੱਕ ਛੋਟਾ ਤਬਕਾ ਜਾਂ ਕੱਲ੍ਹ ਨੂੰ ਉਹ ਵੱਡਾ ਵੀ ਹੋ ਜਾਏ, ਉਹਨਾਂ ਨੂੰ ਆਪਣੀ ਮਾਂ ਬੋਲੀ ਸੱਚਮੁੱਚ ਹੀ ਮਾਂ ਨਜ਼ਰ ਆਉਣ ਲੱਗ ਜਾਏ ਤੇ ਇਹ ਬੜੀ ਚੰਗੀ ਗੱਲ ਹੈ। ਸੋ ਉਹਦੇ 'ਚ ਹੀ ਅਸੀਂ ਜਿਹੜੀ ਉਸ ਪ੍ਰੋਗਰਾਮ 'ਚ ਕਾਮੈਂਟ ਕੀਤਾ ਸੀ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ UGC ਕਿ ਇਸ ਵਾਰ ਉਹਨਾਂ ਨੇ ਵੀ ਇਹ ਜਿਹੜਾ ਸਰਕੂਲਰ ਕੱਢਿਆ ਸਾਰੇ ਪਾਸੇ ਕਿ ਇਸ ਦਿਨ ਦੇ ਮੌਕੇ 'ਤੇ ਅੱਡ ਜਿਹੜੀਆਂ ਮਦਰ ਟੰਗਸ ਨੇ ਭਾਰਤ ਦੇ ਵਿੱਚ, ਸ਼ਾਇਦ ਮੇਰਾ ਖਿਆਲ ਹੈ 16-17 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਮਾਨਤਾ ਹਾਸਲ ਹੈ। ਜਾਂ ਕਦੇ ਇੰਡੀਅਨ ਕਰੰਸੀ ਦਾ ਨੋਟ ਦੇਖਣਾ, ਉਹਦੇ 'ਤੇ 1 ਰੁਪਈਆ ਕਿੰਨੀਆਂ ਜ਼ਬਾਨਾਂ 'ਚ ਲਿਖਿਆ ਉਹ ਤੋਂ ਹੀ ਪਤਾ ਲੱਗ ਜਾਏਗਾ। ਜੀ ਜੀ। ਔਰ ਉਹਦੇ 'ਤੇ ਹੀ ਇਹਨਾਂ ਨੇ ਕਾਮੈਂਟ ਕੀਤਾ ਉਪਜੀਤ ਸਿੰਘ ਜੀ ਨੇ ਕਿ ਵੀ ਉਹਨਾਂ ਨੇ ਇੰਦਰਜੀਤ ਸਿੰਘ, ਸ਼ਾਇਦ ਮੈਨੂੰ ਨਹੀਂ ਸੁਣਨ ਦਾ ਮੌਕਾ ਬਣਿਆ, ਕਿ ਵੀ ਉਹਨਾਂ ਨੇ ਕਿਹਾ ਕਿ ਵੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਜਿਹੜੀ ਹੈ ਹੋਰ ਸਭ ਦੇ ਲਈ ਤਾਂ ਰਕਮ ਦਿੰਦੀ ਹੈ ਪਰ ਪੰਜਾਬੀ ਜਾਂ ਸਿੱਖੀਜ਼ਮ ਦੇ ਉੱਤੇ ਰਿਸਰਚ ਦੇ ਲਈ ਜਿਹੜਾ ਇਹ ਗ੍ਰਾਂਟ ਨਹੀਂ ਦਿੰਦੀ। ਔਰ ਮੈਨੂੰ ਲੱਗਦਾ ਵੀ ਇਹ ਗੱਲ ਬਿਲਕੁਲ ਠੀਕ ਹੋਏਗੀ ਕਿਉਂਕਿ ਅਸੀਂ ਜਿਸ ਤਰੀਕੇ ਨਾਲ ਜਿਹੜਾ ਹਸ਼ਰ ਪੰਜਾਬੀ ਦਾ, ਈਵਨ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨੇ ਕੀਤਾ ਜੀ, ਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਜੇ ਅਸੀਂ ਦੇਖਦੇ ਹਾਂ ਕਿ ਜਿਹੜੀ ਲੈਂਗੁਏਜ ਹੀ ਜਿਹੜੀ ਯੂਨੀਵਰਸਿਟੀ ਪੰਜਾਬੀ ਜ਼ਬਾਨ ਨੂੰ ਸਮਰਪਿਤ ਹੋ ਕੇ ਬਣੀ ਸੀ, ਕੁਛ ਚੰਗੇ ਕੰਮ ਵੀ ਕੀਤੇ ਨੇ ਉਹਨਾਂ ਨੇ, ਪਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਇਸ ਸਾਰੇ ਪੀਰੀਅਡ 'ਚ ਮੈਂ ਜਿਵੇਂ ਬੇਕਰਸਫੀਲਡ ਦੇ ਦੀਵਾਨ 'ਚ ਇਹ ਕਿਹਾ ਸੀ, ਕਈ ਵਾਰੀ ਕੋਈ ਧਿਆਨ ਤੁਹਾਡਾ ਉਦੋਂ ਉੱਧਰ ਹੁੰਦਾ ਕਿ ਵੀ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਦਿੱਤਾ ਹੈ, ਇਕੱਲੇ ਬੰਦੇ ਦੀ ਮਿਹਨਤ 13-14 ਸਾਲ ਔਰ ਇੰਨੀਆਂ ਯੂਨੀਵਰਸਿਟੀਆਂ ਪੰਜਾਬ 'ਚ ਨੇ, ਕੁਛ ਐਕਸਕਲੂਸਿਵ ਨੇ, ਭਾਸ਼ਾ ਵਿਭਾਗ ਹੈ, ਪਰ ਕੁੱਲ ਮਿਲਾ ਕੇ ਕੋਈ ਵੀ ਯੂਨੀਵਰਸਿਟੀ ਹੁਣ ਬੇਸ਼ੱਕ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਡਾਕਟਰ ਹਰਬੰਸ ਸਿੰਘ ਨੇ ਅੰਗਰੇਜ਼ੀ 'ਚ ਲਿਖਿਆ ਹੈ ਪਰ ਉਹ ਮਹਾਨ ਕੋਸ਼ ਦਾ ਅੰਗਰੇਜ਼ੀ ਟਰਾਂਸਲੇਸ਼ਨ ਹੈ। ਕਿੰਨੀ ਮਿਹਨਤ ਨਾਲ ਭਾਈ ਕਾਹਨ ਸਿੰਘ ਨਾਭਾ ਨੇ ਥਾਈਂ ਜਾ ਕੇ ਕਿਵੇਂ ਰਿਸਰਚ ਕੀਤੀ, ਜੇ ਇੱਕ ਬੰਦਾ 14-15 ਸਾਲ ਦੇ ਪੀਰੀਅਡ 'ਚ ਹਾਸਿਲ ਕਰ ਸਕਦਾ ਹੈ ਤੇ ਜੇ ਯੂਨੀਵਰਸਿਟੀਆਂ ਔਰ ਇਹ ਡਿਪਾਰਟਮੈਂਟ ਇਹ ਸੱਚਮੁੱਚ ਫੰਕਸ਼ਨਲ ਹੁੰਦੇ ਤੇ ਜਿੰਨੇ ਈਵਨ ਮੈਡੀਕਲ ਐਜੂਕੇਸ਼ਨ, ਟੈਕਨੀਕਲ ਐਜੂਕੇਸ਼ਨ, ਹਾਇਰ ਐਜੂਕੇਸ਼ਨ ਸਾਰਿਆਂ ਦੀਆਂ ਟਰਾਂਸਲੇਸ਼ਨਸ ਪੰਜਾਬੀ ਦੇ ਵਿੱਚ ਹੁੰਦੀਆਂ ਔਰ ਪੰਜਾਬੀ 'ਚ ਬਿਲਕੁਲ ਐਫੀਸ਼ੀਐਂਟਲੀ ਜਿਹੜੇ ਨੇ ਬੱਚੇ ਉਹ ਆਪਣੀ ਮਾਂ ਬੋਲੀ 'ਚ ਅੱਡ ਸਬਜੈਕਟ ਪੜ੍ਹ ਸਕਦੇ ਹੁੰਦੇ। ਪਰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਤਾਂ ਇਹਨਾਂ ਨੇ ਪੂਰਾ ਕਾਬੂ ਕੀਤਾ। ਜਦੋਂ BJP ਦੀ ਪਹਿਲੀ ਸਰਕਾਰ ਬਣੀ, ਜੋਤਿਸ਼ ਦਾ ਸਬਜੈਕਟ ਰੱਖਤਾ, ਤਾਂਤਰਿਕਵਾਦ ਦਾ ਰੱਖ ਦਿੱਤਾ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਵੀ ਉਹਨਾਂ ਨੇ ਜਿਹੜਾ ਜਦੋਂ ਸਿੱਖੀਜ਼ਮ ਜਾਂ ਪੰਜਾਬੀ ਬਾਰੇ ਫੰਡਸ ਦੀ ਗੱਲ ਆਉਂਦੀ ਹੋਏਗੀ ਉਹ ਇਨਕਾਰ ਕਰਦੇ ਹੋਣਗੇ। ਇਹੋ ਜਿਹਾ ਵਰਤਾਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਜੀ ਇੱਕ ਸੱਜਣ ਇੱਥੇ ਆਏ ਹੋਏ ਨੇ, ਉੱਥੋਂ PhD ਫਿਲਾਸਫੀ ਕੀਤੀ ਹੈ ਉਹਨਾਂ ਨੇ,
ਉਹ ਮੈਨੂੰ ਦੱਸ ਰਹੇ ਸੀ ਕਿ ਜੀ ਮੈਂ ਇੱਥੇ ਆਇਆ ਸੀ ਸੈਮੀਨਾਰ ਤੇ ਲੈਕਚਰ ਦੇਣ ਕੇ ਮੈਂ ਗਿਆ, ਉਹ ਹਿੰਦੂ ਸਿੱਖ ਕਨਫਲਿਕਟ ਦੇ ਉੱਤੇ ਸੀ ਵੀ ਪਤਾ ਨਹੀਂ ਉਹਦੀ ਰਿਪੋਰਟ ਉੱਥੋਂ ਤੱਕ ਵੀ ਕਿਵੇਂ ਪਹੁੰਚ ਗਈ। ਔਰ ਉਹਨਾਂ ਨੇ ਉੱਥੋਂ ਕੀਤੀ ਸੀ PhD, ਤਾਂ ਉਹਨਾਂ ਨੂੰ ਆਸ ਸੀ ਵੀ ਇੱਥੇ ਹੀ ਨੌਕਰੀ ਮਿਲ ਜਾਏਗੀ ਜੀ। ਉਹ ਕਹਿੰਦਾ ਜੀ ਮੈਨੂੰ ਮੇਰੇ ਪ੍ਰੋਫੈਸਰਾਂ ਨੇ ਔਰ ਜਿਹੜਾ ਹੈਡ ਆਫ ਦਾ ਡਿਪਾਰਟਮੈਂਟ ਸੀ ਦੇ ਥੱਲੇ ਉਹਨੇ ਮੈਨੂੰ ਕਿਹਾ ਕਿ ਵੀ ਕਾਕਾ ਤੂੰ ਤਾਂ ਖਾਲਿਸਤਾਨੀ ਹੈ ਤੇ ਹੁਣ ਤੂੰ ਭੁੱਲ ਜਾ, ਇੱਥੇ ਤੈਨੂੰ ਕਿਸੇ ਨੇ ਨਾ ਨੌਕਰੀ ਦੇਣੀ ਹੈ ਨਾ ਤੇਰਾ ਹੋਣਾ, ਤੂੰ ਹੁਣ ਜਿੱਥੋਂ ਆਇਆ ਨਾ ਉੱਥੇ ਹੀ ਜਾ। ਹਾਂਜੀ, ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਉੱਥੇ ਕੋਈ ਵੀ ਜਿਹੜਾ ਇਸ ਕਿਸਮ ਦੀ ਗੱਲ ਜਿਹੜੀ ਆਜ਼ਾਦਾਨਾ ਤੌਰ ਤੇ ਬੰਦਾ ਸੋਚਦਾ ਉਹਦੇ ਲਈ ਕੋਈ ਥਾਂ ਨਹੀਂ ਹੈ ਜੀ। ਸੋ ਇਹਨਾਂ ਦਾ ਉਪਜੀਤ ਸਿੰਘ ਸਿਡਨੀ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਮਹਾਨ ਭਾਰਤ ਦੇ 10 ਨੁਕਤੇ ਵਨ ਲਾਈਨਰ ਅੱਛਾ ਹੋ ਜਾਣ? ਠੀਕ ਹੈ ਜੀ, ਜੇ ਤੁਸੀਂ ਕਹਿੰਦੇ ਹੋ ਤਾਂ ਕਰ ਦਿੰਦੇ। ਜੀ ਜੀ। Is your land in danger of being acquired by the government? Don't worry, keep calm and build a temple. Okay ਜੀ, ਤੁਹਾਡੀ ਜ਼ਮੀਨ ਸਰਕਾਰ ਹਥਿਆਉਣਾ ਚਾਹੁੰਦੀ ਹੈ, ਕੋਈ ਫਿਕਰ ਨਾ ਕਰੋ, ਠੰਡੇ ਰਹੋ, ਉੱਥੇ ਮੰਦਿਰ ਬਣਾ ਦਿਓ। ਮੰਦਿਰ ਹੈ, ਕੌਣ ਤੁਹਾਡੀ ਜ਼ਮੀਨ ਹਥਿਆਏਗਾ? ਫਿਰ ਤਾਂ ਹਿੰਦੂਤਵਾ ਦਾ ਮੰਦਿਰ ਬਣ ਗਿਆ ਜੀ। In India, whether you are interested in politics or not, politics is always interested in you. ਕਿ ਤੁਸੀਂ ਸਿਆਸਤ 'ਚ ਦਿਲਚਸਪੀ ਰੱਖਦੇ ਹੋ ਕਿ ਨਹੀਂ, ਪਰ ਸਿਆਸਤ ਤੁਹਾਡੇ 'ਚ ਰੱਖਦੇ। ਤੁਸੀਂ ਜਿੱਧਰੋਂ ਮਰਜ਼ੀ ਆਓ, ਲਬੇੜ ਲਬੂੜ ਕੇ ਤੁਹਾਨੂੰ ਲੈ ਜਾਣਾ, ਤੁਸੀਂ ਸਿਆਸਤ ਨਹੀਂ ਹੋ। ਤੁਹਾਡਾ ਮਾਮਾ ਹੀ ਤੁਰਿਆ ਆਉਂਦਾ ਹੁੰਦਾ ਵੀ ਕਾਕਾ ਉੱਥੇ ਵੋਟਾਂ ਇਹਨੂੰ ਪਾਉਣੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਇਹਨਾਂ ਦੇ ਟੱਬਰ ਦੀਆਂ ਇੰਨੀਆਂ ਵੋਟਾਂ, ਤੁਹਾਡਾ ਇੰਟਰਸਟ ਹੈ ਨਹੀਂ ਹੈ, ਉਹ ਤੁਹਾਨੂੰ ਵਿੱਚੇ ਜਿਹੜੇ ਨੇ ਘੜੀਸ ਕੇ ਲੈ ਆਉਂਦੇ ਨੇ ਜੀ। A country where people's opinions can manipulate your future. ਜਿਵੇਂ ਮੈਂ ਹੁਣੇ ਦੱਸੀ ਹੈ ਵੀ ਓਪੀਨੀਅਨ ਉੱਥੇ ਬਣ ਗਿਆ ਵੀ ਬੰਦਾ ਗਿਆ ਹੈ ਤਾਂ ਖਾਲਿਸਤਾਨੀ ਹੈ, ਤੁਹਾਡਾ ਸਾਰਾ ਫਿਊਚਰ ਖਤਮ। ਤੁਸੀਂ ਭਾਵੇਂ ਉੱਥੇ ਹੀ PhD ਕੀਤੀ ਆ, ਉਹਨੇ ਕਿਹਾ ਤਾਂ ਜੀ ਤੁਹਾਡੇ ਤੇ ਖਾਲਿਸਤਾਨੀ ਲੇਬਲ ਲੱਗ ਗਿਆ, ਹੁਣ ਇੱਥੇ ਤੁਹਾਨੂੰ ਕੋਈ ਨੌਕਰੀ ਨਹੀਂ ਮਿਲਣੀ। ਖਾਲਿਸਤਾਨੀ ਹੋਣਾ ਕੋਈ ਮਾੜੀ ਗੱਲ ਹੈ? ਹਾਂਜੀ, ਫਿਰ ਹਿੰਦੂਤਵਾ ਦੇ ਵਿੱਚ ਤੁਸੀਂ ਇੱਕੋ ਹੀ ਜਾਂ ਜੈ ਮਾਤਾ ਦੀ ਹੋ ਸਕਦੀ ਹੈ ਜਾਂ ਸਤਿ ਸ੍ਰੀ ਅਕਾਲ ਹੋ ਸਕਦੀ ਹੈ। ਸੋ ਹੁਣ ਜੇ ਜੈ ਮਾਤਾ ਦੀ ਵਾਲਿਆਂ ਦਾ ਮੁਲਕ ਹੈ ਤੇ ਉੱਥੇ ਫਿਰ ਇਹੀ ਹੈ ਕਿ ਵੀ ਜਿਵੇਂ ਉਹਨਾਂ ਨੇ ਉੱਥੇ ਨਾਅਰੇ ਲਾਏ ਸੀ ਕਿ ਕੱਚ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਉਹ ਤਾਂ ਕਹਿੰਦੇ ਇੱਥੇ ਬਿਲੋਂਗ ਨਹੀਂ ਕਰਦੇ ਕਛਹਿਰੇ ਕੜੇ ਕਿਰਪਾਨ ਵਾਲੇ ਸਿੱਖ, ਇਹ ਇਸ ਕਲਚਰ 'ਚ ਨਹੀਂ, ਇਹ ਪਾਕਿਸਤਾਨ ਭੇਜੋ ਇਹਨਾਂ ਨੂੰ। ਜੀ, ਵੈਰੀ ਬੈਡ। ਉਹਦੇ ਵੈਸੇ ਜਵਾਬ 'ਚ ਸਾਡੇ ਇਹੀ ਕਹਿੰਦੇ ਸੀ ਵੀ ਧੋਤੀ ਟੋਪੀ ਜਮਨਾ ਪਾਰ, ਕਿ ਵੀ ਇਹ ਜਿਹੜਾ ਨਾ ਤੁਹਾਡੀ ਥਾਂ ਸਾਡੇ ਪੰਜਾਬ ਚੁੱਕੋ ਆਪਣੀ ਧੋਤੀ, ਲੋਡ ਟੋਪੀ ਚ ਲੰਘੋ ਜਮਨਾ ਪਾਰ। ਜੀ। नेक्स्ट, सबसे बड़ा रोग क्या कहेंगे लोग? People suppress their interest and choices thinking what the society might say. सबसे बड़ा रोग क्या कहेंगे लोग? लोग की कहेंगे? बस यही है, भावें अपना और ਉਹਦੇ ਚ ਵੀ ਸ਼ਾਇਦ ਸਾਡੇ ਪੰਜਾਬੀ ਵਾਲਿਆਂ ਨੇ ਵੀ ਅਖਾਣ ਇਹੀ ਬਣਾਇਆ ਕਿ ਜੀ ਖਾਈਏ ਮਨ ਭਾਉਂਦਾ ਹੈ, ਪਾਈਏ ਜੱਗ ਭਾਉਂਦਾ। ਉਹ ਵੀ ਇਹੀ ਹੋ ਗਿਆ ਨਾ ਵੀ ਲੋਕ ਕੀ ਕਹਿਣਗੇ, ਜੇ ਤੁਹਾਨੂੰ ਕੁਝ ਪਹਿਰਾਵਾ ਪਸੰਦ ਹੈ ਲੋਕ ਕੀ ਕਹਿਣਗੇ। सो सबसे बड़ा रोग क्या कहेंगे लोग? यह सब कुछ बिकता है, एवरीथिंग कैन बी सोल्ड हियर। नेक्स्ट, इतने सब कुछ बिकता है, मुल चाहिए तुहानू, हर चीज़ का पता करो की है, खरीद लो। बंदे विकते ने, जो जो चाहो विक जाता है। सो ये भी ब्यूटी है भारत की। दिस इज़ ए प्लेस वेयर एवरी वन इज़ रेडी टू डोल आउट ए फ्री एडवाइस। उत्थे हुण तुहाडे कोल हाल पुछण आउंदा ना, ਉਹ ਫਿਰ ਕਹੇਗਾ ਫਲਾਣੀ ਥਾਂ ਵੈਦ ਹੈ ਇੱਕ, ਉਹ ਕੋਤਰ 100 ਵਾਰ ਮਰੱਠੀ ਰਗੜਦਾ, ਉਹਦੇ ਸ਼ੇਰ ਦੀ ਮੁੱਛ ਦਾ ਵਾਲ ਰਲਾਉਂਦਾ, ਉਹਨੂੰ ਘੋਟ ਕੇ ਜਿਹੜਾ ਉਹ ਪੀ ਲਓ, ਸਭ ਬਿਮਾਰੀਆਂ ਦੂਰ। ਉਹ ਜਾਏਗਾ ਫਿਰ ਕੋਈ ਹੈਗਾ ਉੱਥੇ ਮਕਲੋਡਗੰਜ 'ਚ ਦਲਾਈ ਲਾਮਾ ਬੈਠਾ ਹੈ ਤਿੱਬਤ ਦਾ, ਉੱਥੇ ਇਲਾਜ ਚੱਲਦਾ, ਬਸ ਇੱਕੋ ਖੁਰਾਕ ਖਾਣ ਦੀ ਲੋੜ। ਸ਼ਾਮ ਤੱਕ ਤੁਹਾਡੀ ਜਿਹੜੀ ਆਪਣੀ ਖਾਧੀ ਦਵਾਈ ਉਹਦਾ ਅਸਰ ਖਤਮ ਕੀਤਾ ਹੁੰਦਾ, ਤੁਹਾਨੂੰ ਲੱਗਦਾ ਵੀ ਬੁਝਕਾ ਚੁੱਕ ਕੇ ਇੱਧਰ ਨੂੰ ਜਾਈਏ ਕਿ ਉੱਧਰ ਨੂੰ ਜਾਈਏ। ਸੋ ਦੇयर इज़ ए प्लेस where everyone is ready to dole out a free advice। और कोई पैसे नहीं लेंदे सलाह दे, सलाह सारे दे के जाएंगे, अपने वालों तुहाडा मिजाज पुरशी करना होंदे जी। India is the only country in the world where more fighter pilots are killed and more fighter jets destroyed during peace than in war। ਹੁਣ ਆਮ ਤੌਰ ਦੇ ਉੱਤੇ ਜਿਹੜੇ ਫਾਈਟਰ ਜੈਟ ਹੁੰਦੇ ਨੇ ਲੜਾਈ ਵੇਲੇ ਜਿਹੜੇ ਨੇ ਉਹੀ ਉਹਨਾਂ ਤਬਾਹ ਹੁੰਦੇ ਨੇ ਜਾਂ ਪਾਇਲਟ ਮਰਦੇ ਨੇ ਜੀ। ਉਹ ਕਹਿੰਦੇ ਵੀ ਇੱਥੇ ਸ਼ਾਂਤੀ ਦੇ ਵਿੱਚ ਹੁੰਦੇ ਨੇ। ਇਹਦਾ ਰੀਜ਼ਨ ਨਹੀਂ ਦੱਸਿਆ ਵੈਸੇ ਇਹਨੇ ਕੀ ਹੈ, ਕਿਉਂਕਿ ਸਾਰਾ ਜਿਹੜੇ ਫਾਈਟਰ ਜੈਟ ਖਰੀਦੇ ਜਾਂਦੇ ਨੇ ਕਮਿਸ਼ਨ ਖਾਦੇ ਹੁੰਦੇ ਨੇ ਡਿਫੈਂਸ। ਥਰਡ ਰੇਟ ਜਿਹੜੇ ਆਲਰੇਡੀ ਜੰਕ ਹੁੰਦੇ ਉਹਨੂੰ ਇਹ ਖਰੀਦਦੇ ਨੇ
ਉਹਨੂੰ ਫਿਰ ਉਹਦੇ ਉੱਤੇ ਪੇਂਟ ਪੂੰਟ ਮਾਰ ਕੇ ਲਿਸ਼ਕਾ ਪੁਸ਼ਕਾ ਕੇ ਉਹ ਵਿਚਾਰੇ ਪਾਇਲਟ ਆਪਣੀਆਂ ਜਾਨਾਂ ਗਵਾਉਂਦੇ ਨੇ। ਔਰ ਇਹ ਇੰਡੀਆ ਪਾਕਿਸਤਾਨ ਸਾਰੇ ਜਿਹੜੇ ਸਭ ਤੋਂ ਵੱਡੇ ਕਮਿਸ਼ਨ ਨੇ ਉੱਥੇ ਕੋਈ ਨੌਕਰੀਆਂ ਲੈਣ ਨਾਲ ਪੈਸੇ ਨਹੀਂ ਬਣਦੇ, ਉਹ ਬਾਹਰੋਂ ਬਾਹਰ ਜਿਹੜੇ ਜਿੰਨੇ ਸਵਿਸ ਅਕਾਊਂਟ ਨੇ ਹੁਣ ਲਿਆਏ ਨਹੀਂ। ਮੋਦੀ ਕਹਿੰਦਾ ਸੀ ਜੀ ਅਸੀਂ 3 ਮਹੀਨੇ 'ਚ ਲਿਆਵਾਂਗੇ, ਹਰ ਇੱਕ ਦੇ ਅਕਾਊਂਟ 'ਚ ਹਿੰਦੁਸਤਾਨੀ ਦੇ 15 ਲੱਖ। ਕਿਉਂ ਨਹੀਂ ਲਿਆਏ? ਕਿਉਂਕਿ ਸਾਰੇ ਹੀ ਕਮਿਸ਼ਨ ਖਾਣ ਵਾਲੇ ਨੇ। ਉਹ ਫਿਰ ਜਿਹੜੇ ਇਹਨਾਂ ਹਥਿਆਰਾਂ ਦੇ ਕਮਿਸ਼ਨ ਨੇ ਉਹ ਬਾਹਰੋਂ ਬਾਹਰ ਜਿਹੜੇ ਸਵਿਸ ਅਕਾਊਂਟ ਖਲੋ, ਭਾਰਤ ਨਹੀਂ ਆਉਂਦਾ ਪੈਸਾ ਜੀ, ਉੱਥੋਂ ਹੀ ਕੰਪਨੀਆਂ ਨੂੰ ਹੁੰਦਾ ਜੀ ਆ ਸਾਡਾ ਸਵਿਸ ਅਕਾਊਂਟ ਹੈ, ਇਹਦੇ 'ਚ ਤੁਸੀਂ ਜਮ੍ਹਾਂ ਕਰਾ ਦਿਓ। ਸੋ ਇਸ ਲਈ ਉੱਥੇ ਪੀਸ ਦੇ ਵਿੱਚ ਪਾਇਲਟ ਔਰ ਜਹਾਜ਼ ਦੋਨੋਂ ਮਰਨਗੇ। ਸੋ ਸੈਡ। ਇਹ ਕੰਟਰੀ ਹੂਜ਼ ਰਿਚ ਬਿਲੀਵ ਇਨ ਸਿੰਪਲ ਥਿੰਕਿੰਗ ਐਂਡ ਹਾਈ ਲਿਵਿੰਗ। ਵੈਸੇ ਫਰੇਜ਼ ਕੀ ਹੁੰਦਾ ਹੈ? ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਜੀ, ਕਿ ਸਾਦਾ ਜੀਵਨ ਜੀਓ ਤੇ ਉੱਚੇ ਸੋਚੋ। ਪਰ ਇੱਥੇ ਕਹਿੰਦੇ ਇਹ ਕੰਟਰੀ ਹੂਜ਼ ਰਿਚ ਬਿਲੀਵ ਇਨ ਸਿੰਪਲ ਥਿੰਕਿੰਗ ਐਂਡ ਹਾਈ ਲਿਵਿੰਗ। ਸੋ ਰਹਿਣ ਸਹਿਣ ਆਪਣਾ ਠਾਠ ਬਾਠ ਵਾੜਾ ਰੱਖੋ। ਉਹਦੇ ਦੇ ਉੱਤੇ ਇੱਕ ਸ਼ੇਅਰ ਉਰਦੂ ਦਾ ਕਪਲੇਟ ਹੈ ਕਿ ਵੀ ਇਹ ਹਿੰਦੁਸਤਾਨ 'ਚ ਹੀ ਨਿਕਲਦਾ ਹੈ ਕਿ ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ। ਜੀ, ਜੇ ਤੁਸੀਂ ਕਿਸੇ ਨੂੰ ਮਾਰਨਾ ਤਾਂ ਸ਼ਾਨ ਦਿਖਾਓ, ਸ਼ਾਨੋ ਸ਼ੌਕਤ। ਤੇ ਜਿਹੜੇ ਵਿਚਾਰੇ ਦੇ ਪੱਲੇ ਕੁਛ ਨਹੀਂ ਹੈ ਉਹਨੂੰ ਕਿਸੇ ਨੂੰ ਮਾਰਨ ਦੀ ਲੋੜ ਨਹੀਂ ਹੁੰਦੀ, ਆਪ ਹੀ ਰੁਲਿਆ ਹੁੰਦਾ। ਜੀ, ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ। ਹੁਣ ਤੁਸੀਂ ਮਤਲਬ ਬੰਦ ਕਰ ਦਈਏ? ਨਹੀਂ ਡਾਕਟਰ ਸਾਹਿਬ, ਚਲੋ ਕੱਲ ਨੂੰ ਸਹੀ ਬਾਕੀ। ਜੀ ਡਾਕਟਰ ਸਾਹਿਬ, ਇਸ ਨਾਲ ਨੇ ਬ੍ਰੇਕ। ਵੀਅਰਸ ਤਾਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।